ਜਿਹੜੀ ਰਾਮ ਰਹੀਮ ਨੂੰ ਹੁਣ 30 ਦਿਨ ਦੀ ਪੈਰੋਲ ਦਿੱਤੀ ਗਈ ਹੈ ਉਹਦਾ ਕੀ ਰੀਜ਼ਨ ਪਾਇਆ ਗਿਆ? ਇਹ ਸ਼ੋਧ ਕੀਤੀ ਗਈ ਆ ਹਰਿਆਣਾ ਸਰਕਾਰ ਵੱਲੋਂ ਟੈਂਪਰੇਰੀ ਪ੍ਰਿਜ਼ਨ ਐਕਟ ਦੇ ਵਿੱਚ 2022 ਚ ਕਿ ਬਾਬੇ ਨੂੰ ਕਿੱਦਾਂ ਅਸੀਂ ਸਹੂਲੀਅਤ ਦੇਣੀ ਆ, ਬਾਬੇ ਨੂੰ ਕਿੱਦਾਂ ਪੋਲੀਟੀਕਲ ਵਰਤਣਾ ਹੈ, ਕਦੋਂ ਇਲੈਕਸ਼ਨ ਲੱਗੇ ਉਹਨੂੰ ਕਿੱਦਾਂ ਅਸੀਂ ਉਹਨੂੰ ਇੱਕਦਮ ਕੱਢਣਾ ਹੈ। ਹਰਿਆਣਾ ਸਰਕਾਰ ਦਾ ਦੋਹਰਾ ਪੰਨ ਆਉਂਦਾ, ਇੱਕ ਬੰਨੇ ਉਹ ਨਾਰਾ ਲਾਉਂਦੇ ਨੇ ਕਿ ਬੇਟੀ ਬਚਾਓ ਬੇਟੀ ਪੜਾਓ, ਤੇ ਜਿਹੜੇ ਬੇਟੀਆਂ ਨੂੰ ਐਕਸਪਲੋਇਟ ਕਰਨ ਵਾਲੇ ਬੰਦੇ ਨੇ ਉਹਨਾਂ ਬੰਦਿਆਂ ਨੂੰ ਪਰੌਲਾਂ ਦੇ ਕੇ ਤੇ ਉਹਨਾਂ ਕੋਲ ਸਤਸੰਗ ਕਰਾ ਰਹੇ ਨੇ। ਕੀ ਉਹ ਸਤਸੰਗ ਕਰੇਗਾ? ਐਸੇ ਬੰਦਿਆਂ ਨੂੰ ਤੁਸੀਂ ਕੰਸੈਸ਼ਨ ਦੇ ਰਹੇ ਹੋ ਇਦਾਂ ਦੇ, ਔਰ ਦੂਜੇ ਬੰਨੇ ਤੁਸੀਂ ਆਪਣੇ ਆਪ ਨੂੰ ਸਭ ਤੋਂ ਵੱਡੇ ਕਾਨੂੰਨ ਦੇ ਰਖਵਾਲੇ ਮੰਨਦੇ ਹੋ। ਰਾਮ ਰਹੀਮ ਦਾ ਜਿਹੜਾ ਵਕੀਲ ਨੇ ਉਹਨਾਂ ਦੇ ਵੱਲੋਂ ਦਲੀਲ ਇਹ ਦਿੱਤੀ ਜਾ ਰਹੀ ਹੈ ਕਿ ਜਿਹੜੀ ਪੈਰੋਲ ਹੈ ਉਹ ਰਾਮ ਰਹੀਮ ਦਾ ਹੱਕ ਬਣਦਾ ਹੈ, ਉਹ ਪੈਰੋਲ ਲੈ ਸਕਦੇ ਨੇ। ਕੀ ਲੱਗਦਾ ਫਿਰ ਕਿਹੜੇ ਆਧਾਰਿਤ ਪੈਰੋਲ ਮਿਲ ਸਕਦੀ ਉਹਨਾਂ ਨੂੰ, ਜਿਹੜਾ ਕਾਨੂੰਨੀ ਨੁਕਤਾ ਨਿਗਾਹ ਤੋਂ ਉਹਨਾਂ ਦੇ ਵਕੀਲ ਦੇ ਵੱਲੋਂ ਪੱਖ ਪੇਸ਼ ਕੀਤਾ ਜਾ ਰਿਹਾ? ਹੱਕ ਉਹਦਾ ਇਹ ਆ ਕਿ ਉਹ ਸਰਕਾਰ ਨੂੰ ਫੇਵਰ ਕਰਦਾ, ਇਸ ਕਰਕੇ ਉਹਦਾ ਹੱਕ ਬਣਦਾ ਕਿ ਉਹ ਜਦੋਂ ਮਰਜ਼ੀ ਤੇ ਜਿੰਨੀ ਮਰਜ਼ੀ ਪੈਰੋਲ ਲੈ ਲੇ। ਉਹਦੇ 'ਚ ਰਹਿ ਕੇ ਬਾਹਰ ਰਹਿ ਕੇ ਇਹਨੇ ਕਰਨਾ ਕੀ ਆ? ਪੈਰੋਲ ਤੇ ਜੇ ਕਿਸੇ ਕੈਦੀ ਨੂੰ ਮਿਲਦੀ ਆ ਤੇ ਕਿਸੇ ਕਾਰਨ ਲਈ ਮਿਲਦੀ ਆ ਨਾ, ਕਿ ਤੂੰ ਵੀ ਆਹ ਕੰਮ ਕਰਨ ਲਈ ਆ। ਇਹ ਹੁਣ ਮਤਲਬ ਕਿ ਸਿਰਫ ਤੇ ਸਿਰਫ ਇਥੋਂ ਇਹੋ ਹੀ ਸਿੱਧ ਹੁੰਦਾ ਕਿ ਪੋਲੀਟੀਕਲੀ ਕਿੱਦਾਂ ਇਨਫਲੂਐਂਸ ਕਰਦਾ। ਇਹ ਗੱਲ ਕਰਦੇ ਆ ਕਿ ਜੇ ਰਾਮ ਰਹੀਮ ਦਾ ਇਹ ਹੱਕ ਹੈਗਾ ਤੇ ਬੰਦੀ ਸਿੰਘਾਂ ਦੇ ਹੱਕ ਤੇ ਉਹਨਾਂ ਦੇ ਵੀ ਹੱਕ ਹੈਗੇ ਨੇ, ਕੁਝ ਉਹਨਾਂ ਦੇ ਹੱਕ ਹਕੂਕ ਕਿੱਥੇ? ਉਹਨਾਂ ਨੂੰ ਤੇ ਤੁਸੀਂ ਜੇ ਕਿਸੇ ਬੰਦੀ ਸਿੰਘ ਦੀ ਮਾਤਾ ਮਰ ਜਾਂਦੀ ਹੈ ਜਾਂ ਪਿਤਾ ਮਰ ਜਾਂਦਾ, ਉਹਨਾਂ ਦੇ ਸੰਸਕਾਰ ਤੇ ਵੀ ਨਹੀਂ ਤੁਸੀਂ ਪਰਮਿਸ਼ਨ ਦਿੰਦੇ। ਇਹ ਗੱਲ ਜ਼ਰੂਰ ਆ ਕਿ ਜੇ ਰਾਮ ਰਹੀਮ ਵਰਗੇ ਕੋਈ ਹੋਰ ਬੰਦੇ ਵੀ ਆਉਂਦੇ ਨੇ ਉਹਨਾਂ ਨੂੰ ਇਹ ਜ਼ਰੂਰ ਇਦਾਂ ਦੀ ਰਿਲੀਫ ਦੇਣਗੇ, ਪਰ ਸਿੱਖ ਕੌਮ ਇਹ ਸੋਚ ਲੇ ਕਿ ਹੋਰ ਰਾਜੋਵਾਣੇ ਜਾਂ ਇਦਾਂ ਦੇ ਹਵਾਰਿਆਂ ਨੂੰ ਇਦਾਂ ਦੀ ਕੋਈ ਰਿਲੀਫ ਨਹੀਂ ਮਿਲੇਗੀ ਆਉਣ ਵਾਲੇ ਜੇ ਸਮੇਂ ਦੇ ਵਿੱਚ। ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਜਿਹੜਾ ਕਿ ਬਲਾਤਕਾਰ ਤੇ ਕਤਲ ਦੇ ਦੋਸ਼ ਦੇ ਵਿੱਚ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ, ਔਰ ਇਸੇ ਦੇ ਤਹਿਤ 12ਵੀਂ ਵਾਰ ਹੈ ਜਿਹੜਾ ਉਸ ਨੂੰ ਪੈਰੋਲ ਮਿਲਦੀ ਨਜ਼ਰ ਆਉਂਦੀ ਹੈ, ਕਦੇ ਪੈਰੋਲ ਤੇ ਕਦੇ ਫਰਲੋ ਤੇ 40 ਦਿਨ 30 ਦਿਨ ਲਗਾਤਾਰ ਉਹ ਆਪਣੇ ਆ ਕੇ ਡੇਰੇ ਦੇ ਵਿੱਚ ਐਸ਼ੋ ਆਰਾਮ ਕਰਦਾ ਹੈ। ਤਾਂ ਇਸੇ ਨੂੰ ਲੈ ਕੇ ਬਹੁਤ ਸਾਰੀਆਂ ਧਿਰਾਂ ਦੇ ਵੱਲੋਂ, ਪੰਥਕ ਜਥੇਬੰਦੀਆਂ ਦੇ ਵੱਲੋਂ ਵੀ ਸਵਾਲੀਆ ਚਿੰਨ੍ਹ ਉਠਾਏ ਜਾ ਰਹੇ ਨੇਗੇ ਕਿ ਜਿਸ ਸ਼ਖਸ ਦੇ ਉੱਪਰ ਤਮਾਮ ਸਾਰੇ ਕੇਸ ਹੋਣ ਤੇ ਕੁਝ ਜਿਹੜੇ ਵਚੀਦਾ ਕੇਸ ਨੇ ਉਹਨਾਂ ਦੇ ਵਿਚਾਰ ਅਧੀਨ ਹੋਰ। ਇਹਨਾਂ ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਕਿ ਗੁਰਮੀਤ ਰਾਮ ਰਹੀਮ ਜਿਹੜਾ ਡੇਰੇਦਾਰ ਬਲਾਤਕਾਰ ਤੇ ਕਤਲ ਦੇ ਦੋਸ਼ ਦੇ ਵਿੱਚ ਨਾਮਜ਼ਦ ਕੀਤਾ ਗਿਆ ਹੈ, ਉਹਨੂੰ ਪੈਰੋਲ ਦੇਣ ਦਾ ਕਾਰਨ ਕੀ ਹੈ? ਕਿਹੜੀਆਂ ਇਸ ਤਰ੍ਹਾਂ ਦੀਆਂ ਮਜਬੂਰੀਆਂ ਸਰਕਾਰ ਦੀਆਂ ਨੇ ਜਾਂ ਕਿਹੜੀਆਂ ਤਰ੍ਹਾਂ ਦੇ ਵੱਲੋਂ ਪ੍ਰੈਸ਼ਰਲਾਈਜ਼ ਕੀਤਾ ਜਾ ਰਿਹਾ? ਇਸੇ ਦੇ ਤਹਿਤ ਕਾਨੂੰਨੀ ਨੁਕਤਾ ਨਿਗਾਹ ਸੀਨੀਅਰ ਵਕੀਲ ਦਲਸ਼ੇਰ ਸਿੰਘ ਜੰਡਿਆਲਾ ਸਾਡੇ ਨਾਲ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ। ਸਵਾਗਤ ਹੈ ਜੀ ਸਭ ਤੋਂ ਪਹਿਲਾਂ। ਬਹੁਤ ਬਹੁਤ ਮਿਹਰਬਾਨੀ ਭਾਈ ਸਾਹਿਬ ਜੀ। ਸਭ ਤੋਂ ਪਹਿਲਾਂ ਤਾਂ ਐਡਵੋਕੇਟ ਸਾਹਿਬ ਸਵਾਲ ਹੈ ਕਿ ਜਿਸ ਤਰੀਕੇ ਦੇ ਨਾਲ ਪੰਥਕ ਜਥੇਬੰਦੀਆਂ ਦੇ ਜਾਂ ਜਿਹੜੇ ਸਮਾਜਿਕ ਕਾਰਕੁਨ ਨੇ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਕਿ ਆਖਰ ਜਿਹੜਾ ਗੁਰਮੀਤ ਰਾਮ ਰਹੀਮ ਹੈ ਉਸਨੇ ਬਲਾਤਕਾਰ ਕੀਤਾ, ਸਾਧਵੀਆਂ ਦੇ ਬਲਾਤਕਾਰ ਦੀ ਗੱਲ ਹੋਵੇ, ਪੱਤਰਕਾਰਾਂ ਦੇ ਕਤਲ ਦੀ ਗੱਲ ਹੋਵੇ, ਜਿਹਦੇ ਵਿੱਚ ਛਤਰਪਤੀ ਨਾਮ ਦਾ ਜਿਹੜਾ ਪੱਤਰਕਾਰ ਹੈ ਉਹਨੂੰ ਕਤਲ ਕੀਤਾ ਗਿਆ, ਤਾਂ ਇਸ ਦੇ ਸਹਿਤ ਹੋਰ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਨੇ। ਕੀ ਲੱਗਦਾ ਕਿ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਤੇ ਸਮੇਂ-ਸਮੇਂ ਤੇ ਫਰਲੋ ਦੇਣ ਦਾ ਕਾਰਨ ਕੀ ਮੰਨਦੇ ਹੋ? ਦੇਖੋ ਜੀ ਭਾਈ ਸਾਹਿਬ, ਇਹ ਰਾਮ ਰਹੀਮ ਦੀ 13ਵੀਂ ਪੈਰੋਲ ਹੈਗੀ ਆ। ਹਾਲਾਂਕਿ ਰਾਮ ਰਹੀਮ ਹਾਰਡਕੋਰ ਕ੍ਰਿਮੀਨਲ ਦੀ ਲਿਸਟ 'ਚ ਆਉਂਦਾ। ਹਾਰਡਕੋਰ ਕ੍ਰਿਮੀਨਲ ਮੈਂ ਉਹਨੂੰ ਆਪਣੇ ਮਨ ਘੜਤ ਗੱਲ ਤੋਂ ਨਹੀਂ ਕਹਿ ਰਿਹਾ। ਜਿਸ ਜੇਲ੍ਹ 'ਚ ਉਹ ਰਹਿ ਰਿਹਾ, ਸਨਾਰੀਆ ਜੇਲ੍ਹ 'ਚ, ਉਸ ਜੇਲ੍ਹ ਦੀ ਜੁਰਿਸਡਿਕਸ਼ਨ ਦਾ ਜਿਹੜਾ ਪ੍ਰਿਜ਼ਨ ਟੈਂਪਰੇਰੀ ਰਿਲੀਜ਼ ਐਕਟ ਆ, ਉਹਦੇ 'ਚ ਇਹ ਲਿਖਿਆ ਹੈ ਕਿ ਜਿਹੜਾ ਰੇਪ ਦੇ ਮਾਮਲੇ 'ਚ ਜਾਂ ਪੈਨੀਟ੍ਰੇਸ਼ਨ ਦੇ ਮਾਮਲੇ 'ਚ ਅਕਿਊਜ਼ਡ ਆ ਜਾਂ ਜਿਹਨੇ ਕਤਲ ਕੀਤੇ ਨੇ ਜਾਂ ਕਰਾਏ ਨੇ, ਉਹ ਹਾਰਡਕੋਰ ਕ੍ਰਿਮੀਨਲ ਆ। ਤਾਂ ਭਾਵ ਇਹ ਕਿ ਰਾਮ ਰਹੀਮ ਹਾਰਡਕੋਰ ਕ੍ਰਿਮੀਨਲ ਆ। ਉਹਦੀ ਪੈਰੋਲ ਦੇਣ ਲਈ ਬੜੀ ਸੰਜੀਦਗੀ ਵਰਤਣੀ ਚਾਹੀਦੀ ਆ। ਇਹਦੇ 'ਚ ਕਾਨੂੰਨੀ ਜਿਹੜਾ ਕੰਮ ਘੱਟ ਆ, ਐਡਮਿਨਿਸਟ੍ਰੇਟਿਵ ਜ਼ਿਆਦਾ। ਜਦੋਂ ਕੋਈ ਬੰਦਾ ਕਿਸੇ ਦੋਸ਼ ਦਾ ਉਹਦਾ ਟਰਾਇਲ ਚੱਲਦਾ ਹੈ, ਉਹਨੂੰ ਸਜ਼ਾ ਹੋ ਜਾਂਦੀ ਹੈ, ਉਸ ਤੋਂ ਬਾਅਦ ਸਾਰਾ ਪ੍ਰੋਸੈਸ ਐਡਮਿਨਿਸਟ੍ਰੇਟਿਵ ਹੋ ਜਾਂਦਾ ਹੈ। ਜਿਹੜੀਆਂ ਜੇਲ੍ਹਾਂ ਨੇ ਉਹ ਵੀ ਐਡਮਿਨਿਸਟ੍ਰੇਸ਼ਨ ਐਗਜ਼ੈਕਟਿਵ ਦੇ ਤੌਰ 'ਤੇ ਚੱਲਦੀਆਂ ਨੇ। ਪੈਰੋਲ ਲੈਣ ਦਾ ਸਿਸਟਮ ਕੀ ਆ, ਜਿਹੜੀ ਸਮਝਣ ਵਾਲੀ ਗੱਲ ਆ। ਸਪੋਜ਼ਿੰਗਲੀ ਕਿ ਰਾਮ ਰਹੀਮ ਨੇ ਪੈਰੋਲ ਲੈਣੀ ਆ, ਉਹ ਇੱਕ ਚਿੱਠੀ ਜੇਲ੍ਹ ਸੁਪਰਡੈਂਟ ਨੂੰ ਲਿਖੇਗਾ। ਉਹਦੇ 'ਚ ਕਾਰਨ ਲਿਖੇਗਾ ਕਿ ਮੇਰਾ ਆਹ ਰੀਜ਼ਨ ਆ ਕਿ ਜਿਹਦੇ ਕਰਕੇ ਮੈਨੂੰ ਪੈਰੋਲ ਚਾਹੀਦੀ ਆ। ਪੈਰੋਲ ਜਿਹੜੀ ਆ ਐਮਰਜੈਂਸੀ ਰੀਜ਼ਨਸ ਵਾਸਤੇ ਮਿਲਦੀ ਆ। ਕੋਈ ਘਰ 'ਚ ਮੌਤ ਹੋ ਜੇ,
ਕੋਈ ਬਹੁਤ ਜ਼ਿਆਦਾ ਭਿਅੰਕਰ ਬਿਮਾਰੀ ਆ ਜੇ ਕਿਸੇ ਪਰਿਵਾਰਕ ਮੈਂਬਰ ਤੇ, ਜਿਹਦੇ ਇਲਾਜ ਕਰਾਉਣ ਲਈ ਕੋਈ ਬੰਦਾ ਹੋਰ ਅਵੇਲੇਬਲ ਨਹੀਂ ਹੈਗਾ, ਜਾਂ ਪੰਜਾਬ ਪ੍ਰਿਜ਼ਨ ਐਕਟ ਦੇ ਥੱਲੇ ਇਹ ਸਿਸਟਮ ਹੈਗਾ ਕਿ ਜਿਹਦੇ ਕੋਲ ਕਾਸਟ ਜੋਗੀ ਜ਼ਮੀਨ ਹੈਗੀ ਆ, ਉਹ ਕਾਸਟ ਕਰਨ ਲਈ ਵੀ ਆਪਣੀ ਜ਼ਮੀਨ ਨੂੰ ਵਾਹੁਣ ਨੂੰ ਉਹ ਪਰੋਲ ਲੈ ਸਕਦਾ। ਤੀਸਰਾ, ਕੋਈ ਵਿਆਹ ਸ਼ਾਦੀ ਦੇ ਮੌਕੇ ਤੇ ਇੱਕ ਹੋਰ ਫੀਮੇਲ ਲਈ ਪ੍ਰੋਵੀਜ਼ਨ ਹੈਗੀ ਆ ਕਿ ਜਦੋਂ ਕੋਈ ਲੇਡੀ ਆ ਐਕਸਪੈਕਟਡ ਹੋਵੇ ਜਾਂ ਉਹਦੀ ਡਿਲੀਵਰੀ ਹੋਣ ਵਾਲੀ ਹੋਵੇ ਤੇ ਉਹਨੂੰ ਸਜ਼ਾ ਹੋ ਜੇ ਤੇ ਉਹਦੇ ਲਈ ਵੀ ਉਹਨੂੰ ਜਿਹੜੀ ਇਮੀਡੀਏਟ 6 ਮਹੀਨੇ ਦੀ ਪਰੋਲ ਮਿਲ ਜਾਂਦੀ ਆ। ਇਦਾਂ ਦੀਆਂ ਪ੍ਰੋਵੀਜ਼ਨਸ ਨੇ। ਕਹਿਣ ਤੋਂ ਭਾਵ ਕਿ ਪਰੋਲ ਕਿਸੇ ਰੀਜ਼ਨ ਲਈ ਆ। ਜਿਹੜੀ ਰਾਮ ਰਹੀਮ ਨੂੰ ਹੁਣ 30 ਦਿਨ ਦੀ ਪਰੋਲ ਦਿੱਤੀ ਗਈ ਹੈ, ਉਹਦਾ ਕੀ ਰੀਜ਼ਨ ਪਾਇਆ ਗਿਆ? ਇਹੋ ਹੀ ਗੱਲ ਜਿਹੜੀ ਹੁਣ ਆਪਾਂ ਸਮਝਣੀ ਆ ਕਿ ਜਿਹੜੀਆਂ ਉਹਨੂੰ ਪਿਛਲੀਆਂ 12 ਪਰੋਲਾਂ ਮਿਲੀਆਂ ਨੇ ਉਹਨਾਂ 'ਚ ਕੀ ਕਾਰਨ ਨੇ। ਨਾ ਜੇ ਰਾਮ ਰਹੀਮ ਕੋਈ ਕਾਸ਼ਤ ਕਰ ਸਕਦਾ, ਨਾ ਉਹਦੇ ਘਰ 'ਚ ਕੋਈ ਬਿਮਾਰ ਹੈ, ਨਾ ਉਹ ਆਪ ਬਿਮਾਰ ਹੈ। ਇਹ ਸੋਧ ਕੀਤੀ ਗਈ ਆ ਹਰਿਆਣਾ ਸਰਕਾਰ ਵੱਲੋਂ ਟੈਂਪਰੇਰੀ ਪ੍ਰਿਜ਼ਨ ਐਕਟ ਦੇ ਵਿੱਚ 2022 'ਚ ਕਿ ਬਾਬੇ ਨੂੰ ਕਿੱਦਾਂ ਅਸੀਂ ਸਹੂਲੀਅਤ ਦੇਣੀ ਆ, ਬਾਬੇ ਨੂੰ ਕਿੱਦਾਂ ਪੋਲੀਟੀਕਲ ਵਰਤਣਾ ਹੈ, ਕਦੋਂ ਇਲੈਕਸ਼ਨ ਲੱਗੇ ਉਹਨੂੰ ਕਿੱਦਾਂ ਅਸੀਂ ਉਹਨੂੰ ਇੱਕਦਮ ਕੱਢਣਾ ਹੈ। ਉਹਨਾਂ ਨੇ ਇੱਕ ਰਾਹ ਕੱਢ ਲਿਆ ਕਿ ਕੋਈ ਵੀ ਹਰਿਆਣੇ ਦਾ ਕੈਦੀ ਹੋਵੇ ਕਿਸੇ ਵੀ ਹਰਿਆਣੇ ਦੀ ਜੇਲ੍ਹ 'ਚ, ਉਹ ਕਿਸੇ ਵੀ ਕਾਰਨ ਲਈ ਆਪਣੀ ਉਹ ਲੈ ਸਕਦਾ, ਪਰੋਲ ਲੈ ਸਕਦਾ। ਉਹਨੂੰ ਕੋਈ ਕਾਰਨ ਦੱਸਣ ਦੀ ਲੋੜ ਨਹੀਂ। ਕਹਿਣ ਤੋਂ ਭਾਵ ਕਿ ਉਹ ਬੰਦਾ ਇਹ ਵੀ ਕਹਿ ਸਕਦਾ ਕਿ ਮੈਂ ਆਪਣਾ ਜਨਮ ਦਿਨ ਮਨਾਉਣਾ ਇਸ ਕਰਕੇ ਮੈਨੂੰ ਪਰੋਲ ਦੇ ਦਿਓ। ਕਹਿਣ ਤੋਂ ਭਾਵ ਕਿ ਮੈਂ ਗਾਣਾ ਸ਼ੂਟ ਕਰਾਉਣਾ, ਮੈਨੂੰ ਪਰੋਲ ਦੇ ਦਿਓ। ਉਹਨਾਂ ਨੇ ਜਿਹੜੀ ਕਾਰਨ ਵਾਲੀ ਕੜੀ ਸੀ ਵਿੱਚ, ਉਹ ਸਾਰੀ ਬਾਹਰ ਕੱਢਤੀ। ਬੜੀ ਇੱਕ ਸਾਜ਼ਿਸ਼ ਨਾਲ, ਜਿਹੜੀ ਬੜੀ ਗਲਤ ਹੈਗੀ ਆ। ਉਹਨੂੰ ਚੈਲੰਜ ਵੀ ਕੀਤਾ, ਪਰ ਬਦਕਿਸਮਤੀ ਹੈ ਕਿ ਉਹ ਨੁਕਤਾ ਨਿਗਾਹ ਫਿਰ ਜਿਹੜਾ ਉਹਦੇ ਹੱਕ 'ਚ ਹੀ ਗਿਆ। ਉਹਨਾਂ ਨੇ ਸੋਧ ਨੂੰ ਜਿਹੜਾ ਇਸ ਕਰਕੇ ਬਦਲਤਾ ਕਿ ਬੜਾ ਪੁਰਾਣਾ ਜੀ ਇਹ ਚੱਲਦਾ ਆ ਰਿਹਾ ਸੀ ਕਾਨੂੰਨ ਕਿ ਕਿਸੇ ਕਾਰਨ ਲਈ ਦੇਣੀ ਆ ਸੀ, ਤੇ ਇਸ ਲਈ ਸਹੂਲੀਅਤ, ਕੈਦੀਆਂ ਦੀ ਸਹੂਲੀਅਤ ਕਰਕੇ, ਰੀਹੈਬਲੀਟੇਸ਼ਨ ਕਰਕੇ, ਕਈ ਤਰ੍ਹਾਂ ਦੀਆਂ ਥਿਊਰੀਆਂ ਲਾ ਕੇ ਉਹਨਾਂ ਨੇ ਆਹ ਜਿਹੜਾ ਇੱਕ ਸਿਸਟਮ ਕ੍ਰੀਏਟ ਕਰਤਾ ਹੈ ਕਿ ਹੁਣ ਬਾਬਾ ਭਾਵੇਂ ਗਾਣੇ ਸ਼ੂਟ ਕਰਾਵੇ ਬਾਹਰ ਜਾ ਕੇ, ਭਾਵੇਂ ਉਹ ਡਿਜੀਟਲੀ ਦੀਵਾਨ ਲਾਵੇ, ਭਾਵੇਂ ਉਹ ਸਤਸੰਗ ਕਰੇ। ਇੱਥੇ ਦੋ ਗੱਲਾਂ ਆਉਂਦੀਆਂ ਨੇ। ਇੱਕ ਹਰਿਆਣਾ ਸਰਕਾਰ ਦਾ ਦੋਹਰਾਪਨ ਆਉਂਦਾ। ਇੱਕ ਬੰਨੇ ਉਹ ਨਾਰਾ ਲਾਉਂਦੇ ਨੇ ਕਿ ਬੇਟੀ ਬਚਾਓ ਬੇਟੀ ਪੜਾਓ, ਤੇ ਜਿਹੜੇ ਬੇਟੀਆਂ ਨੂੰ ਐਕਸਪਲੋਇਟ ਕਰਨ ਵਾਲੇ ਬੰਦੇ ਨੇ ਉਹਨਾਂ ਬੰਦਿਆਂ ਨੂੰ ਪਰੋਲਾਂ ਦੇ ਕੇ ਤੇ ਉਹਨਾਂ ਕੋਲ ਸਤਸੰਗ ਕਰਾ ਰਹੇ ਨੇ। ਕੀ ਉਹ ਸਤਸੰਗ ਕਰੇਗਾ ਕਿ ਕੀ ਜਿਹੜਾ ਕਿੱਦਾਂ ਲੋਕਾਂ ਨੂੰ ਕੁੱਟਣਾ ਹੈ, ਕਿੱਦਾਂ ਐਕਸਪਲੋਇਟ ਕਰਨਾ ਹੈ, ਕਿੱਦਾਂ ਮਾਰਨਾ ਹੈ। ਇੱਕ ਰੀਸੈਂਟ ਸੀਰੀਜ਼ ਚੱਲ ਰਹੀ ਆ ਆਸ਼ਰਮ ਨਾਮ ਦੇ ਵਿੱਚ, ਉਹ ਸਾਰੀ A to Z ਜੇ ਆਪਾਂ ਦੇਖੀਏ ਤੇ ਉਹ ਰਾਮ ਰਹੀਮ ਤੇ ਡਿਪਿਕਟ ਕਰਦੀ ਆ। ਸੋ ਐਸੇ ਬੰਦਿਆਂ ਨੂੰ ਤੁਸੀਂ ਕੰਸੈਸ਼ਨ ਦੇ ਰਹੇ ਹੋ ਇੱਦਾਂ ਦੇ, ਔਰ ਦੂਜੇ ਬੰਨੇ ਤੁਸੀਂ ਆਪਣੇ ਆਪ ਨੂੰ ਸਭ ਤੋਂ ਵੱਡੇ ਕਾਨੂੰਨ ਦੇ ਰਖਵਾਲੇ ਮੰਨਦੇ ਹੋ। ਸੋ ਇਹਨੂੰ ਜਿਹੜੀ ਪਰੋਲ ਆ ਸਿਰਫ ਤੇ ਸਿਰਫ ਪੋਲੀਟੀਕਲ ਫਾਇਦਾ ਲੈਣ ਲਈ ਦਿੱਤੀ ਜਾ ਰਹੀ ਹੈ। ਰਾਮ ਰਹੀਮ ਦਾ ਜਿਹੜਾ ਵਕੀਲ ਨੇ ਉਹਨਾਂ ਦੇ ਵੱਲੋਂ ਦਲੀਲ ਇਹ ਦਿੱਤੀ ਜਾ ਰਹੀ ਹੈ ਕਿ ਜਿਹੜੀ ਪੈਰੋਲ ਹੈ ਉਹ ਰਾਮ ਰਹੀਮ ਦਾ ਹੱਕ ਬਣਦਾ ਹੈ, ਉਹ ਪਰੋਲ ਲੈ ਸਕਦੇ ਨੇ। ਕੀ ਲੱਗਦਾ ਫਿਰ ਕਿਹੜੇ ਆਧਾਰਿਤ ਪਰੋਲ ਮਿਲ ਸਕਦੀ ਉਹਨਾਂ ਨੂੰ, ਜਿਹੜਾ ਕਾਨੂੰਨੀ ਨੁਕਤਾ ਨਿਗਾਹ ਤੋਂ ਉਹਨਾਂ ਦੇ ਵਕੀਲ ਦੇ ਵੱਲੋਂ ਪੱਖ ਪੇਸ਼ ਕੀਤਾ ਜਾ ਰਿਹਾ? ਹੱਕ ਉਹਦਾ ਇਹ ਆ ਕਿ ਉਹ ਸਰਕਾਰ ਨੂੰ ਫੇਵਰ ਕਰਦਾ ਤੇ ਇਸ ਕਰਕੇ ਉਹਦਾ ਹੱਕ ਬਣਦਾ ਕਿ ਉਹ ਜਦੋਂ ਮਰਜ਼ੀ ਤੇ ਜਿੰਨੀ ਮਰਜ਼ੀ ਪਰੋਲ ਲੈ ਲੇ। ਹੱਕ ਤੇ ਇਹ ਸੀ ਕਿ ਆਪਣਾ ਕਾਰਨ ਦੱਸਦਾ ਵੀ ਕੀ ਕਾਰਨ ਸੀ। ਜੇ ਜਸਟੀਫਾਈਡ ਕਾਰਨ ਹੋਵੇ ਤੇ ਉਹਨੂੰ ਜਿਹੜੀ ਇਹ ਪਰੋਲ ਉਸ ਦੇ ਥੱਲੇ ਮਿਲੇ ਤੇ ਕੋਈ ਕਿਸੇ ਨੂੰ ਇਤਰਾਜ਼ ਨਾ ਹੋਵੇ। ਪਰ ਕਾਰਨ ਤੇ ਉਹਦਾ ਕੋਈ ਵੀ ਨਹੀਂ। ਹੁਣ ਕਾਰਨ ਕੀ ਹੈ ਇਸ ਵੇਲੇ? ਜਿਹੜਾ ਡੇਰਾ ਵਾ ਮੇਨ, ਜਿੱਥੇ ਉਹ ਜਿੱਥੇ ਪਹਿਲੀ ਵਾਰੀ ਗਿਆ, ਉਹ ਪਹਿਲਾਂ 12 ਪਰੋਲਾਂ 'ਚ ਨਹੀਂ ਉਹ ਪਰਮਿਸ਼ਨ ਮਿਲੀ, ਹੁਣ ਉੱਥੇ ਜਾਣ ਦਾ ਮੌਕਾ ਮਿਲਿਆ, 10 ਦਿਨ ਲਈ ਰਹੇਗਾ, ਰਹਿਣ ਦਾ ਮੌਕਾ ਮਿਲਿਆ। ਇਹ ਕੀ ਮਤਲਬ ਕਿ ਤਬਦੀਲੀ ਕੀ ਆ ਉਹਦੇ 'ਚ? ਰਹਿ ਕੇ ਬਾਹਰ ਰਹਿ ਕੇ ਇਹਨੇ ਕਰਨਾ ਕੀ ਆ? ਪਰੋਲ ਤੇ ਜੇ ਕਿਸੇ ਕੈਦੀ ਨੂੰ ਮਿਲਦੀ ਆ ਤੇ ਕਿਸੇ ਕਾਰਨ ਲਈ ਮਿਲਦੀ ਆ ਨਾ, ਕਿ ਤੂੰ ਵੀ ਆਹ ਕੰਮ ਕਰਨ ਲਈ ਆ। ਇਹ ਹੁਣ ਮਤਲਬ ਕਿ ਸਿਰਫ ਤੇ ਸਿਰਫ ਇਥੋਂ ਇਹੋ ਹੀ ਸਿੱਧ ਹੁੰਦਾ ਕਿ ਪੋਲੀਟੀਕਲੀ ਕਿੱਦਾਂ ਇਨਫਲੂਐਂਸ ਕਰਨਾ। ਇੱਕ ਸਵਾਲ ਇਹ ਵੀ ਰਹਿ ਜਾਂਦਾ ਕਿ ਜਦੋਂ ਵੀ ਇਲੈਕਸ਼ਨ ਹੁੰਦੇ ਆ ਤਾਂ ਉਦੋਂ ਸਰਕਾਰ ਦੇ ਵੱਲੋਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਈ ਨਾ ਕੋਈ ਬਹਾਨਾ ਕੱਢ ਕੇ ਜੇਲ੍ਹ ਤੋਂ ਬਾਹਰ ਉਹਨਾਂ ਲੋਕਾਂ ਦੇ ਵਿੱਚ ਸੱਦਿਆ ਜਾਂਦਾ ਜਿਹੜੇ ਲੋਕਾਂ ਨੇ ਕਿਤੇ ਨਾ ਕਿਤੇ ਇਲੈਕਸ਼ਨ ਦੇ ਵਿੱਚ ਆਪਣੀਆਂ ਭੂਮਿਕਾ ਨਿਭਾਉਣੀ ਹੁੰਦੀ ਹੈ। ਕੀ ਲੱਗਦਾ ਕਿ ਪੋਲੀਟੀਕਲ ਲਾਹਾ ਹੀ ਆ ਜਾਂ ਫਿਰ ਜਾਣ ਕੇ ਇੱਕ ਨਵੇਕਲੀ ਜਿਹੜੀ ਬਨੌਤ ਬਣਾਈ ਜਾ ਰਹੀ ਹੈ? ਦੇਖੋ, ਇਹ ਤੇ ਸਰਾਸਰੀ ਪੋਲੀਟੀਕਲੀ ਏਜੰਡਾ ਹੈਗਾ ਰੂਲਿੰਗ ਸਰਕਾਰ ਦਾ। ਕਿ ਇਹ ਗੱਲ ਕੋਈ ਇਸ ਗੱਲ ਨੂੰ ਡਿਨਾਈ ਨਹੀਂ ਕਰ ਸਕਦਾ ਕਿ ਬਾਬੇ ਦੀ ਫੋਲੋਇੰਗ ਹਜੇ ਵੀ ਹੈਗੀ ਆ। ਬਾਬੇ ਦੀ ਹਰਿਆਣਾ ਬੈਲਟ ਜਿਹੜੀ ਆ
ਜਿਹੜੀ ਦਿੱਲੀ ਨੂੰ ਟੱਚ ਕਰਦੀ ਆ, ਉਸ ਬੈਲਟ 'ਚ ਬੜੀ ਤਗੜੀ ਫੋਲੋਇੰਗ ਹੈਗੀ ਆ। ਉਹ ਪਰਿਵਾਰ ਜਿਹੜੇ ਬਹੁਤੇ ਦਲਿਤ ਪਰਿਵਾਰ ਨੇ, ਦੱਬੇ ਕੁਚਲੇ ਪਰਿਵਾਰ ਨੇ, ਉਹਨਾਂ ਦਾ ਹਜੇ ਵੀ ਉਹ ਪਿਤਾ ਜੀ ਖਵਾਉਂਦਾ। ਉਹ ਵੀ ਤੇ ਵੀ ਉਹ ਤਾਂ ਇਹ ਵੀ ਮੰਨਦੇ ਆ ਕਿ ਜਿਹੜਾ ਰਾਮ ਰਹੀਮ ਹੈ ਕਿਸੇ ਕਤਲ ਜਾਂ ਬਲਾਤਕਾਰ ਦੇ ਕੇਸ 'ਚ ਨਹੀਂ ਗਿਆ, ਸਗੋਂ ਲੋਕਾਂ ਦੇ ਦੁੱਖ ਕੱਟ ਰਿਹਾ ਜੀ। ਸੋ ਏਡੀ ਵੱਡੀ ਜਿਹੜੀ ਬੈਲਟ ਫੋਲੋਇੰਗ ਬੈਲਟ ਨੂੰ ਉਹਦੀ ਇਲੈਕਸ਼ਨ ਹੋਵੇ ਤੇ ਉਹਨੂੰ ਬੇਲ ਦੇ ਪਰੋਲ ਦੇ ਦੇਣੀ, ਉਹ ਅੰਨੇ ਨੂੰ ਦੇਖਦਾ ਕਿ ਇਹ ਗੱਲ ਕੀ ਹੋ ਰਹੀ ਆ। ਸੋ ਇਹ ਜਿਹੜਾ ਕਾਨੂੰਨ ਦੀ ਉਲੰਘਣਾ ਹੈ, ਜਿਹੜਾ ਕਨਸਟੀਟਿਊਸ਼ਨ ਸਾਡਾ ਸੰਵਿਧਾਨ ਆ ਉਹਦੀ ਉਲੰਘਣਾ ਹੈ। ਸਭ ਤੋਂ ਵੱਡਾ ਦੁੱਖ ਇਹ ਆ ਕਿ ਜਿਨ੍ਹਾਂ ਪਰਿਵਾਰਾਂ ਨੇ ਇਹਦਾ ਸੰਤਾਪ ਝੱਲਿਆ ਉਹਨਾਂ ਦੇ ਕੀ ਬੀਤਦੀ ਆ। ਉਹ ਜੱਜ ਸਾਹਿਬ ਜੀ ਨੇ ਏਡਾ ਵੱਡਾ ਵਰਡਿਕਟ ਸੁਣਾਇਆ, ਜਜਮੈਂਟ ਸੁਣਾਈ, ਔਰ ਉਹਨਾਂ ਦੇ ਕੀ ਬੀਤਦੀ। ਇਹ ਗੱਲ ਸੋਚਣ ਵਾਲੀ ਆ ਕਿ ਉਸ ਬੰਦੇ ਨੂੰ ਬਾਰ-ਬਾਰ ਇਹ ਪਰੋਲਾਂ ਦੇ ਰਹੇ ਨੇ ਕਿ ਜਿਹਨੂੰ ਸਜ਼ਾ ਸੁਣਾਉਣ ਲਈ ਪੇਸ਼ ਕਰਨ ਲਈ ਕਿੱਡੀ ਵੱਡੀ ਮੁਸ਼ਕਿਲਾਂ ਆਈਆਂ। ਪੰਚਕੂਲੇ ਵਾਲੇ ਲੋਕਾਂ ਨੂੰ ਪੁੱਛ ਕੇ ਦੇਖੋ, ਜਿਨ੍ਹਾਂ ਨੇ ਉਹ ਨੰਗਾ ਨਾਚ ਦੇਖਿਆ ਉੱਧਰ ਹਵਾਨੀਅਤ ਦਾ, ਜਿਨ੍ਹਾਂ ਨੇ ਕਈ ਸੈਂਕੜੇ ਨੁਕਸਾਨ ਜਿਹੜੇ ਲੋਕਾਂ ਦੀਆਂ ਉੱਥੇ ਗੱਡੀਆਂ ਦਾ, ਪ੍ਰਾਪਰਟੀਆਂ ਦਾ ਨੁਕਸਾਨ ਕੀਤਾ। ਸੋ ਇਹ ਸਾਰੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ। ਹੁਣ ਦੂਜੇ ਬੰਨੇ ਆਪਾਂ ਇਹ ਗੱਲ ਕਰਦੇ ਹਾਂ ਕਿ ਜੇ ਰਾਮ ਰਹੀਮ ਦਾ ਇਹ ਹੱਕ ਹੈਗਾ ਤੇ ਬੰਦੀ ਸਿੰਘਾਂ ਦੇ ਹੱਕ ਕਿੱਥੇ ਨੇ? ਉਹਨਾਂ ਦੇ ਵੀ ਹੱਕ ਹੈਗੇ ਨੇ ਕੁਛ, ਉਹਨਾਂ ਦੇ ਹੱਕ ਹਕੂਕ ਕਿੱਥੇ? ਉਹਨਾਂ ਨੂੰ ਤੇ ਤੁਸੀਂ ਜੇ ਕਿਸੇ ਬੰਦੀ ਸਿੰਘ ਦੀ ਮਾਤਾ ਮਰ ਜਾਂਦੀ ਹੈ ਜਾਂ ਪਿਤਾ ਮਰ ਜਾਂਦਾ, ਉਹਨਾਂ ਦੇ ਸੰਸਕਾਰ 'ਤੇ ਵੀ ਨਹੀਂ ਤੁਸੀਂ ਪਰਮਿਸ਼ਨ ਦਿੰਦੇ। ਉਦੋਂ ਤੁਸੀਂ ਕਹਿੰਦੇ ਕਿ ਲਾਅ ਐਂਡ ਆਰਡਰ ਸਿਚੁਏਸ਼ਨ ਖਰਾਬ ਹੋ ਜਾਏਗਾ। ਇੱਥੇ ਤੱਕ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਪਿਛਲੇ 28-29 ਸਾਲ ਤੋਂ ਜੇਲ੍ਹ 'ਚ ਬੰਦ ਆ। ਉਹਨੂੰ ਇੱਕ ਦਫਾ ਵੀ ਉਹਨੂੰ ਕਦੀ ਮੌਕਾ ਨਹੀਂ ਮਿਲਿਆ ਕਿ ਉਹਨੂੰ ਬਾਹਰ ਲੈ ਕੇ ਆਏ ਹੋਣ, ਨਾ ਕੋਈ ਮੌਤ ਤੇ, ਨਾ ਕੋਈ ਭੋਗ ਤੇ, ਨਾ ਕੋਈ ਸ਼ਾਦੀ ਤੇ। ਔਰ ਇਸ ਤੋਂ ਵੀ ਜਿਹੜੀ ਮਾੜੀ ਗੱਲ ਆ ਕਿ ਜਿਹੜੀ ਉਹਦਾ ਲੀਗਲ ਰਾਈਟ ਆ ਕੋਰਟ ਦੇ ਵਿੱਚ ਪੇਸ਼ ਹੋਣਾ, ਉਹਦੇ ਤੇ ਵੀ ਪਾਬੰਦੀ। ਉਹ ਵੀ ਇੱਕ ਨਵਾਂ ਸਿਸਟਮ ਕੱਢਤਾ ਹੈ ਕਿ BC ਨਾਲ ਹੀ ਪੇਸ਼ ਕਰਾ ਦਿਓ ਉਹਨਾਂ ਨੂੰ। ਅਦਾਲਤਾਂ 'ਚ ਵੀ ਪੇਸ਼ ਹੋਣ ਲਈ ਇਹਨਾਂ ਕੋਲ ਮੁਸ਼ਕਿਲ ਹੈਗੀ ਹੈ, ਕੋਈ ਸਿਸਟਮ ਨਹੀਂ ਹੈਗਾ। ਤੇ ਬਾਬੇ ਲਈ ਇੱਦਾਂ ਦਾ ਪਹਿਲਾ ਇਹ ਵਰਲਡ ਤੇ ਇੱਕ ਐਸਾ ਪਰੋਲ ਤੇ ਆਉਣ ਵਾਲਾ ਸ਼ਖਸ ਆ ਕਿ ਜਿਹਨੂੰ ਪਰੋਲ ਦੇ ਨਾਲ ਜੈਡ ਸਿਕਿਉਰਿਟੀ ਦਿੱਤੀ ਜਾਂਦੀ ਹੈ ਕਿ ਇਹਨੂੰ ਬਾਹਰ ਵੀ ਕੱਢਣਾ ਤੇ ਨਾਲ ਸਿਕਿਉਰਿਟੀ ਵੀ ਦੇਣੀ ਹੈ। ਸੋ ਤੁਹਾਡੇ ਧਿਆਨ ਦੇ ਵਿੱਚ ਹੋਊਗਾ ਕਿ ਜਦੋਂ ਕਿਸੇ ਵੀ ਇਸ ਤਰ੍ਹਾਂ ਦੇ ਜਿਹੜੇ ਦੋਸ਼ੀ ਨੂੰ ਜੇਲ੍ਹ ਤੋਂ ਬਾਹਰ ਪਰੋਲ ਤੇ ਫਰਲੋ ਤੇ ਲੈ ਕੇ ਆਂਦਾ ਜਾਂਦਾ ਤਾਂ ਉਹਦੇ ਵਾਸਤੇ ਕੰਡੀਸ਼ਨਲ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ, ਉਹਨਾਂ ਦੇ ਉੱਪਰ ਪਾਬੰਦੀ ਹੁੰਦੀ ਹੈ ਕਿ ਇਹ ਕੰਮ ਨਹੀਂ ਕਰ ਸਕਦੇ। ਪਰ ਦੂਜੇ ਪਾਸੇ ਬੰਦੀ ਸਿੰਘਾਂ ਵਾਸਤੇ ਵੀ ਇਸ ਤਰ੍ਹਾਂ ਦੀਆਂ ਕੰਡੀਸ਼ਨ। ਕੀ ਲੱਗਦਾ ਕਿ ਜਦੋਂ ਤੋਂ ਡੇਰਾ ਸਿਰਸਾ ਮੁਖੀ ਪਰੋਲ ਤੇ ਫਰਲੋ ਤੇ ਬਾਹਰ ਆ ਰਿਹਾ, ਉਹਦੇ ਵਾਸਤੇ ਵੀ ਕੋਈ ਅਜੇ ਤੱਕ ਇਸ ਤਰ੍ਹਾਂ ਦੀ ਕੰਡੀਸ਼ਨ ਰੱਖੀ ਗਈ ਹੈ? ਦੇਖੋ, ਕੰਡੀਸ਼ਨਾਂ ਜਾਂ ਪਰੋਲ ਤੇ ਆਏ ਬਏ ਜਿਹੜੇ ਕੈਦੀ ਨੇ ਉਹਨਾਂ ਲਈ ਇਹ ਨੇ ਕਿ ਲੋਕਲ ਥਾਣੇ ਦੀ ਜੁਰਿਸਡਿਕਸ਼ਨ ਤੋਂ ਜੇ ਬਾਹਰ ਜਾਣਾ ਤੇ ਉਹਨਾਂ ਨੇ ਦੱਸ ਕੇ ਜਾਣਾ। ਉਹਨਾਂ ਦੀ ਦੂਜੇ ਜਾਂ ਤੀਜੇ ਦਿਨ ਹਾਜ਼ਰੀ ਲੱਗਣੀ ਆ ਥਾਣੇ ਦੇ ਵਿੱਚ। ਇਹ ਗੱਲਾਂ ਤੇ ਜੇ ਹੁਣ ਬਾਬੇ ਨੂੰ ਕਹੀਏ ਕਿ ਬਾਬਾ ਥਾਣੇ 'ਚ ਜਾ ਕੇ ਹਾਜ਼ਰੀ ਲਾਉਂਦਾ ਹੋਊਗਾ, ਇਹ ਗੱਲ ਨਹੀਂ ਹੋਏਗੀ। ਇਹ ਗੱਲ ਹੋ ਸਕਦੀ ਆ ਕਿ ਉਸ ਥਾਣੇ ਦਾ SHO ਜਾਂ ਇੰਚਾਰਜ ਬਾਬੇ ਕੋ ਆ ਕੇ ਹਾਜ਼ਰੀ ਲਾਉਂਦਾ ਹੋਵੇ। ਸੋ ਇਹ ਸਾਰੀਆਂ ਗੱਲਾਂ ਪੋਲੀਟੀਕਲ ਨੇ। ਜੇ ਹੁਣ ਸਜ਼ਾ ਕਾਹਦੀ ਹੋਈ, ਮੈਂ ਤੇ ਇਹ ਜਿਹੜਾ ਬੜੀ ਅਨੋਖੀ ਜੀ ਗੱਲ ਆ ਕਿ ਇੱਕ ਜਿਹੜਾ ਆ ਰਿਹਾ ਕਿ ਗੁੱਡ ਕੰਡਕਟ ਤੇ ਉਹਨਾਂ ਨੂੰ ਪ੍ਰੋਬਲਮ ਮਿਲਦੀ ਹੈ। ਠੀਕ ਆ, ਗੁੱਡ ਕੰਡਕਟ ਇੱਕ ਜਿਹੜਾ ਬਿੱਲ ਹੈਗਾ, ਐਕਟ ਹੈਗਾ ਕਿ ਪ੍ਰਿਜ਼ਨਰਸ ਨੂੰ ਪ੍ਰੋਬਲਮ ਮਿਲਣੀ ਹੈ, ਪਰ ਇਹਦਾ ਗੁੱਡ ਕੰਡਕਟ ਤੁਸੀਂ ਮਤਲਬ ਕਿ 15-20 ਦਿਨਾਂ 'ਚ ਹੀ ਜਾਂਚ ਲਿਆ ਸੀ ਕਿ ਤੁਸੀਂ ਜਿਹੜਾ ਗੁੱਡ ਕੰਡਕਟ ਜਾਂਚ ਲਈ ਤੇ ਸਾਲ ਦੀ ਘੱਟੋ ਘੱਟ ਕਸਟਡੀ ਚਾਹੀਦੀ ਆ। ਕੇਸ ਅਜੇ ਪੈਂਡਿੰਗ ਨੇ ਤੇ ਤੁਸੀਂ ਜਿਹੜਾ ਨਾਲ ਦੀ ਨਾਲ ਦੇ ਉਹਨਾਂ ਨੂੰ ਪ੍ਰੋਬਲਮ ਦੇਣੀਆਂ ਸ਼ੁਰੂ ਕਰਤੀਆਂ। ਲੋਕ ਤਾਂ ਇਹ ਵੀ ਸਵਾਲ ਕਰਦੇ ਕਿ ਇੱਕ ਪਾਸੇ ਬੰਦੀ ਸਿੰਘਾਂ ਦੀ ਗੱਲ ਕੀਤੀ ਜਾਂਦੀ ਹੈ, ਜਦੋਂ ਉਹਨਾਂ ਦੀ ਕੋਈ ਪੈਰੋਲ ਜਾਂ ਫਰਲੋ ਹੁੰਦੀ ਹੈ, ਕਦੇ ਇਸ ਤਰੀਕੇ ਦਾ ਕੋਈ ਕੰਮ ਨਹੀਂ ਹੋਇਆ। ਤੇ ਜਦੋਂ ਡੇਰਾ ਰਾਮ ਰਹੀਮ ਦੀ ਗ੍ਰਿਫਤਾਰੀ ਹੋਣੀ ਹੁੰਦੀ ਹੈ ਪਹਿਲੀ ਵਾਰ, ਉੱਥੇ ਦੰਗੇ ਹੁੰਦੇ ਆ, ਲੋਕਾਂ ਦੀਆਂ ਗੱਡੀਆਂ ਸਾੜੀਆਂ ਜਾਂਦੀਆਂ। ਕਹਿੰਦੇ ਉਦੋਂ ਜਿਹੜਾ ਗੁੱਡ ਜਿਹੜੀ ਇਹਨਾਂ ਦੀ ਦੇਖਿਆ ਨਹੀਂ ਜਾਂਦਾ ਵੀ ਇਹਨਾਂ ਦਾ ਬਿਹੇਵ ਕਿਸ ਤਰੀਕੇ ਦਾ ਰਿਹਾ। ਦੇਖੋ, ਇੱਕ ਗੱਲ ਬੜੀ ਯਕੀਨੀ ਹੈ, ਇਹ ਤੇ ਗੱਲ ਬੜੀ ਤੁਸੀਂ ਚੰਗੀ ਕੀਤੀ ਹੈ ਵੀ ਸਾਡੇ ਬੰਦੀ ਸਿੰਘਾਂ ਦੇ ਸਿਸਟਮ 'ਚ ਫਾਂਸੀ ਦੀਆਂ ਸਜ਼ਾਵਾਂ ਵੀ ਹੋਈਆਂ ਨੇ। ਔਰ ਇਹ ਵੀ ਸੱਚ ਹੈ ਕਿ ਫਾਂਸੀ ਦੀਆਂ ਸਜ਼ਾਵਾਂ ਵੀ ਗਲਤ ਕੀਤੀਆਂ ਗਈਆਂ ਨੇ। ਭਾਈ ਕੇਹਰ ਸਿੰਘ ਨੂੰ ਫਾਂਸੀ ਜਿਹੜੀ ਦਿੱਤੀ ਆ, ਉਹਦੇ 'ਚੋਂ ਜਿਹੜਾ ਇੱਕ ਜੱਜ ਇਹ ਕਹਿੰਦਾ ਕਿ ਇਸ ਐਵੀਡੈਂਸ 'ਤੇ ਕਿਸੇ ਕੁੱਤੇ ਨੂੰ ਵੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਕਿ ਐਡਾ ਮਾੜਾ ਐਵੀਡੈਂਸ ਆ, ਤੇ ਉਹ ਫਾਂਸੀ ਤੇ ਚਾੜ ਦਿੱਤੇ ਜਾਂਦੇ ਨੇ। ਕਿਸੇ ਨੇ ਕੋਈ ਇੱਦਾਂ ਦੀ ਅਕਰੋਸ਼ ਨਹੀਂ ਕੀਤਾ। ਤੇ ਜੇ ਦੂਜੇ ਬੰਨੇ ਦੇਖੋ, ਇਧਰ ਬਿਆਨ ਸਿੰਘ ਮਰਡਰ ਕੇਸ 'ਚ ਫਾਂਸੀ ਦੀ ਸਜ਼ਾ ਹੁੰਦੀ ਹੈ
ਭਾਈ ਰਾਜੋਆਣਾ ਸਾਹਿਬ ਨੂੰ, ਉਹਦੇ 'ਚ ਵੀ ਕੋਈ ਇੱਦਾਂ ਦੀ ਅਕਰੋਸ਼ ਕਰਨ ਦਾ ਤਰੀਕਾ ਹੈਗਾ। ਜਦੋਂ ਉਹਨਾਂ ਨੂੰ ਐਗਜ਼ੀਕਿਊਟ ਕਰਨ ਲੱਗੇ ਸੀ, ਪੰਥ ਨੇ ਕੇਸਰੀ ਝੰਡੇ ਚੜਾ ਕੇ ਇਹ ਰੋਸ਼ ਕਰਤਾ ਸੀ ਕਿ ਇਹ ਫਾਂਸੀ ਜਿਹੜੀ ਗਲਤ ਨਹੀਂ ਦਿੱਤੀ ਜਾਣੀ ਚਾਹੀਦੀ। ਪਰ ਇਹ ਤੇ ਨਹੀਂ ਸੀ ਕਿਸੇ ਦਾ ਘਰ ਤੋੜਤਾ, ਕਿਸੇ ਦੀ ਗੱਡੀ ਤੋੜਤੀ, ਕਿਸੇ ਦੇ ਚੋਟ ਲਾਤੀ। ਉਹਨਾਂ ਬੰਦਿਆਂ ਨੂੰ ਇਹ ਫਿਰ ਵੀ ਪਸੰਦ ਨਹੀਂ ਕਰਦੇ, ਉਹਨਾਂ ਬੰਦਿਆਂ ਨੂੰ ਫਿਰ ਵੀ ਇਹ ਜਿਹੜਾ ਕੋਈ ਇੱਦਾਂ ਦਾ ਬੈਨੀਫਿਟ ਨਹੀਂ ਦੇਣਾ ਚਾਹੁੰਦੇ। ਰਾਜੋਆਣਾ ਸਾਹਿਬ ਨੂੰ ਜਾਂ ਇੱਕ ਜਾਂ ਦੋ ਦਫਾ ਜਿਹੜੀ ਇਹ ਸ਼ਾਰਟ ਟਰਮ ਪਰੋਲਾਂ ਮਿਲੀਆਂ ਨੇ, ਉਹ ਘੰਟਿਆਂ ਦੀਆਂ ਮਿਲੀਆਂ ਨੇ ਔਰ ਬੜੀ ਹੈਵੀ ਸਿਕਿਉਰਿਟੀ 'ਚ ਮਿਲੀਆਂ ਨੇ, ਬੜੀ ਪਾਬੰਦੀ ਨਾਲ ਮਿਲੀਆਂ ਨੇ। ਦੂਜੀ, ਜੇ ਬਾਕੀ ਕੈਦੀਆਂ ਦੀ ਗੱਲ ਕਰਦੇ ਆ ਜਿਨ੍ਹਾਂ ਨੂੰ ਪਰੋਲ ਮਿਲਦੀ ਆ, ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਉਹਨਾਂ ਦੀ ਪਰੋਲ ਬੜੀ ਜਿਹੜੀ ਰਿਪੋਰਟਸ ਮਾਇਨੇ ਰੱਖਦੀਆਂ ਉਹਨਾਂ ਦੀਆਂ। ਉਹਨਾਂ ਦੀ ਹਰ ਦਫਾ DC ਰਿਪੋਰਟ ਲੈਂਦਾ, SSP ਤੋਂ ਲੈ ਕੇ ਉਹਨਾਂ ਦੇ ਪਿੰਡ ਦੇ ਚੌਂਕੀ ਤੱਕ ਰਿਪੋਰਟ ਜਾਂਦੀ ਹੈ, ਤੇ ਫਿਰ ਉਹਨਾਂ ਨੂੰ ਯਹੀ ਦੀ ਤਈ ਫਿਰ ਜਾਂਦੀ ਹੈ। ਉਹਨਾਂ ਦੇ ਪਰਿਵਾਰ ਦੀ ਪਰੋਲ ਕਰਾਉਂਦਿਆਂ ਲੱਖਾਂ ਰੁਪਈਆਂ ਦੇ ਬੌਂਡ ਭਰਾਉਂਦੇ ਨੇ। ਫਿਰ ਹਰ ਵਾਰੀ ਇਹ ਪ੍ਰੋਸੀਜਰ ਹੁੰਦਾ। ਹਰਿਆਣਾ ਗਵਰਨਮੈਂਟ ਨੇ ਇਹ ਵੀ ਇੱਕ ਸੋਧ ਕੀਤੀ ਆ ਕਿ ਇੱਕੋ ਵਾਰੀ ਜਿਹਦੀ ਰਿਪੋਰਟ ਆ ਗਈ ਉਹਦੀ ਦੁਬਾਰਾ ਰਿਪੋਰਟ ਲੈਣ ਦੀ ਲੋੜ ਨਹੀਂ। ਰਾਮ ਰਹੀਮ ਦੀ ਪਰੋਲ ਨੂੰ ਚੈਲੰਜ ਕਰਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਪਟੀਸ਼ਨ ਦੇ ਰੂਪ ਦੇ ਵਿੱਚ ਇਤਰਾਜ਼ ਜਤਾਇਆ ਜਾਂਦਾ ਹੈ। ਕੀ ਲੱਗਦਾ ਕਿ SGPC ਦੀ ਇਸ ਤਰੀਕੇ ਦੀ ਕਿਹੜੀ ਘਾਟ ਰਹਿ ਗਈ ਕਿ ਜਿਹੜਾ ਇਸ ਪਟੀਸ਼ਨ ਦੇ ਉੱਪਰ ਜਾਂ ਜਿਹੜੀ ਪਰੋਲ ਦੇ ਉੱਪਰ ਕੋਈ ਰੋਕ ਨਹੀਂ ਲੱਗ ਸਕੀ? ਦੇਖੋ, ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਇਹ ਜਿਹੜੇ ਪਰੋਲ ਦੇਣੇ ਜਾਂ ਨਾ ਦੇਣੇ ਐਗਜ਼ੈਕਟਿਵ ਦਾ ਫੈਸਲਾ। ਇਹਦੇ 'ਚ ਜੁਡੀਸ਼ੀਅਲ ਇੰਟਰਫੇਰੈਂਸ ਬੜੀ ਘੱਟ ਹੈਗੀ ਆ। ਜਦੋਂ ਸੰਵਿਧਾਨਕਾਰਾਂ ਨੇ ਇੱਕ ਆਪਣੀ ਲੈਜਿਸਲੇਸ਼ਨ ਨੇ ਸੋਧ ਹੀ ਕਰਤੀ ਆ, ਗਲਤ ਕਰਤੀ ਆ, ਐਗਜ਼ੈਕਟਿਵ ਉਹਨੂੰ ਹੀ ਫੋਲੋ ਕਰੇਗਾ। ਸੋ ਇਹ ਜਿਹੜਾ ਗਲਬਾ ਇੱਕ ਬੰਦੇ ਦੇ ਕਰਕੇ ਨਹੀਂ ਪਿਆ, ਇਹ ਸਾਰਾ ਤੰਤਰ ਹੀ ਚਾਹੁੰਦਾ ਹੈ ਕਿ ਰਾਮ ਰਹੀਮ ਏਦਾਂ ਦੀ ਮੌਜ ਕਰੇ। ਕੱਲੀ ਭਾਜਪਾ ਸਪੋਰਟ ਕਰਦੀ ਹੈ ਪੋਲੀਟੀਕਲ ਤੌਰ ਤੇ, ਜਾਂ ਆਮ ਆਦਮੀ ਪਾਰਟੀ ਦੇ ਵੱਲੋਂ ਜਾਂ ਪੰਜਾਬ ਸਰਕਾਰ ਦੇ ਵੱਲੋਂ ਵੀ ਇਹਦੀ ਕੋਈ ਸਮਰਥਨ ਕੀਤਾ ਜਾ ਰਿਹਾ? ਦੇਖੋ, ਇਹ ਤੁਹਾਨੂੰ ਪਤਾ ਹੋਏਗਾ ਕਿ ਪਿਛਲੀ ਇਲੈਕਸ਼ਨ ਦੇ ਵਿੱਚ ਜਿਹੜਾ ਸਲਾਬਤਪੁਰੇ ਇਹਨਾਂ ਦਾ ਹੈਗਾ ਡੇਰਾ, ਉੱਥੇ ਇਹ ਸਾਫ਼ ਤੌਰ ਤੇ ਪਤਾ ਲੱਗਾ ਸੀ ਕਿ ਜਿਹੜਾ ਪਿਛਲੀ ਵਾਰੀ ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾਉਣ ਲਈ ਬਹੁਤ ਵੱਡਾ ਇਕੱਠ ਕੀਤਾ ਸੀ, ਜਿਹਦਾ ਆਮ ਆਦਮੀ ਪਾਰਟੀ ਨੇ ਫਾਇਦਾ ਲਿਆ ਸੀ। ਇਸ ਕਰਕੇ ਆਮ ਆਦਮੀ ਪਾਰਟੀ ਵੀ ਬਾਬੇ ਦੇ ਪੈਰੋਕਾਰ ਨੇ ਔਰ ਸਿੱਖਾਂ ਦੇ ਵਿਰੋਧੀ ਨੇ। ਇਸ ਕਰਕੇ ਵਿਰੋਧੀ ਮੈਂ ਕਹਿੰਦਾ ਕਿ ਜਦੋਂ ਏਡੀ ਵੱਡੀ ਐਗਜ਼ਾਮਪਲ ਹੈਗੀ ਆ ਮੁਲਕ 'ਚ ਕਿ PM ਰਾਜੀਵ ਗਾਂਧੀ ਨੂੰ ਮਾਰਨ ਵਾਲੇ ਜਿਹੜੇ ਬੰਦੇ ਨੇ ਅਸੈਸੀਨੇਟਰਸ, ਉਹ ਵੀ ਦੇਖੋ, ਕੋਈ ਇਹ ਨਹੀਂ ਕਹਿ ਸਕਦੇ ਕਿ ਉਹਨੂੰ ਬੜੇ ਹੋਰ ਤਰੀਕੇ ਨਾਲ ਮਾਰਿਆ ਤੇ ਇਹਨੂੰ ਹੋਰ ਤਰੀਕੇ ਨਾਲ ਮਾਰਿਆ। ਉਹ ਵੀ ਕੁਦਰਤੀ ਰੱਬ ਦੇ ਭਾਣੇ ਨਾਲ, ਉਹ ਵੀ 7 ਬੰਦੇ ਨੇ ਜਿਨ੍ਹਾਂ ਨੇ ਰਾਜੀਵ ਗਾਂਧੀ ਨੂੰ ਸੁਸਾਈਡ ਬੰਬ ਨਾਲ ਉਡਾਇਆ, ਉਹਨੂੰ ਵੀ ਸੁਸਾਈਡ ਬੰਬ ਨਾਲ ਉਡਾਇਆ। ਇੱਧਰ ਬਿਆਨ ਸਿੰਘ ਨੂੰ ਸੌਦਾ ਲਾਉਣ ਵਾਲੇ ਵੀ 7 ਸਿੰਘ ਨੇ, ਉੱਥੇ ਵੀ ਸੁਸਾਈਡ ਬੰਬ ਆ। ਇੱਥੇ ਸ਼ਹੀਦ ਭਾਈ ਦਿਲਾਵਰ ਸਿੰਘ ਸੁਸਾਈਡ ਬੰਬਰ। ਉਹ ਬੰਦਿਆਂ ਨੂੰ ਉੱਥੋਂ ਦੀ ਲੈਜਿਸਲੇਸ਼ਨ, ਤਮਿਲਨਾਡੂ ਦੀ ਲੈਜਿਸਲੇਸ਼ਨ ਇਹ ਪਾਸ ਕਰਤਾ ਕਿ ਇਹ ਬੰਦਿਆਂ ਨੇ ਛੱਡ ਦੇਣਾ ਚਾਹੀਦਾ, ਇਹਨਾਂ ਨੇ ਜਿਹੜੀ ਲੋੜ ਤੋਂ ਵੱਧ ਸਜ਼ਾ ਭੁਗਤ ਲਈ ਆ। ਉਹ 27 ਸਾਲ ਬਾਅਦ ਉਹਨਾਂ ਦੀ ਸਰਕਾਰ ਨੇ ਹਿੰਮਤ ਮਾਰੀ, ਸੁਪਰੀਮ ਕੋਰਟ ਤੋਂ ਬੰਦੇ ਰਿਲੀਜ਼ ਕਰਾ ਲਏ। ਇਹੋ ਹੀ ਗੱਲ ਜਿਹੜਾ ਕੌਮੀ ਇਨਸਾਫ ਮੋਰਚਾ ਪਿਛਲੇ 2.5 ਸਾਲ ਤੋਂ ਕਰ ਰਿਹਾ, ਆਪਣੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹੋ ਹੀ ਗੁਹਾਰ ਲਾ ਰਿਹਾ ਕਿ ਜੇ ਤਮਿਲਨਾਡੂ ਦੀ ਸਰਕਾਰ ਆਪਣੇ ਬੰਦੀ ਸਿੰਘਾਂ ਨੂੰ ਛਡਾ ਸਕਦੀ ਆ, ਆਪਣੇ ਉਹ ਅਸੈਸੀਨੇਟਰਸ ਨੂੰ ਛਡਾ ਸਕਦੀ ਹੈ, ਤੇ ਤੁਹਾਨੂੰ ਕੀ ਗੋਲੀ ਵੱਜੀ ਆ? ਤੁਸੀਂ ਇਹ ਮਤਾ ਪਾ ਦਿਓ 92 MLA ਹੋ ਕਿ ਇਹਨਾਂ ਨੇ ਲੋੜ ਤੋਂ ਵੱਧ ਸਜ਼ਾ ਭੁਗਤ ਲਈ ਆ, ਅਸੀਂ ਇਹਨਾਂ ਨੂੰ ਰਿਹਾ ਕਰ ਦਾਂਗੇ ਜੇ ਕੇਂਦਰ ਨਹੀਂ ਕਰਦੇ। ਪਰ ਇਹਨਾਂ 'ਚ ਇਹਨਾਂ ਜਜ਼ਬਾ ਹੀ ਨਹੀਂ ਆ, ਇੱਥੋਂ ਤੱਕ ਕਿ ਇੱਕ ਫਿੱਟ ਕੇਸ ਜਿਹੜਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੀ ਦਾ, ਉਹ ਸਿਹਤ ਪੱਖੋਂ ਮੈਂ ਉਹਨਾਂ ਨੂੰ ਮਿਲਿਆ, ਬੜੇ ਡਿਟੈਰੋਰੇਟ ਹੋਈ ਆ ਉਹਨਾਂ ਦੀ ਸਿਹਤ, ਮਤਲਬ ਕਿ ਉਹਨਾਂ ਦੀ ਸਿਹਤ ਨਾਰਮਲ ਨਹੀਂ ਹੈਗੀ। ਉਸ ਬੰਦੇ ਨੂੰ ਨਹੀਂ ਛੱਡਣ ਨੂੰ ਤਿਆਰ ਹੈ, ਉਹਦੀ ਰਿਪੋਰਟਸ ਵੀ ਗਲਤ ਕਰਾ ਦਿੰਦੇ ਨੇ। ਬੋਰਡ ਜਿਹੜਾ ਬਣਾਇਆ, ਜਿਹਦਾ ਆਪ ਜੇਲ੍ਹ ਮਿਨਿਸਟਰ ਉਹਦਾ ਚੇਅਰਮੈਨ ਹੁੰਦਾ ਔਰ ਹੋਰ ਬਾਕੀ ਤੰਤਰ ਆ, ਸਾਰਿਆਂ ਨੂੰ ਬਸ ਇੱਕ ਕੋਈ ਨਾ ਕੋਈ ਬਹਾਨਾ ਲੱਭ ਕੇ ਉਹਨੂੰ ਜਿਹੜਾ ਰਿਪੋਰਟ ਨੂੰ ਨੈਗੇਟਿਵ ਕਰਾ ਦਿੰਦੇ ਨੇ। ਸੋ ਇੱਦਾਂ ਦੀ ਸੋਚ ਵਾਲੇ ਬੰਦਿਆਂ ਤੋਂ ਅਸੀਂ ਇਹ ਉਮੀਦ ਨਹੀਂ ਕਰ ਸਕਦੇ ਕਿ ਇਹ ਬੰਦੀ ਸਿੰਘਾਂ ਨੂੰ ਕੋਈ ਰਿਲੀਜ਼ ਦੇਣਗੇ, ਕੋਈ ਰਿਲੀਫ ਦੇਣਗੇ। ਸੋ
ਇਹ ਗੱਲ ਜ਼ਰੂਰ ਆ ਕਿ ਜੇ ਰਾਮ ਰਹੀਮ ਵਰਗੇ ਕੋਈ ਹੋਰ ਬੰਦੇ ਵੀ ਆਉਂਦੇ ਨੇ ਉਹਨਾਂ ਨੂੰ ਇਹ ਜ਼ਰੂਰ ਇਦਾਂ ਦੇ ਰਿਲੀਫ ਦੇਣਗੇ। ਪਰ ਸਿੱਖ ਕੌਮ ਇਹ ਸੋਚ ਲੇ ਕਿ ਹੋਰ ਰਾਜੋਵਾਣੇ ਜਾਂ ਇਦਾਂ ਦੇ ਹਵਾਰਿਆਂ ਨੂੰ ਇਦਾਂ ਦੀ ਕੋਈ ਰਿਲੀਫ ਨਹੀਂ ਮਿਲੇਗੀ ਆਉਣ ਵਾਲੇ ਜੇ ਸਮੇਂ ਦੇ ਵਿੱਚ। ਸਿਰਫ ਇਹ ਸਰਕਾਰ ਜਿਹੜੇ ਬਲਾਤਕਾਰੀ ਨੇ, ਜਿਨ੍ਹਾਂ ਨੇ ਜਿਹੜੇ ਬੇਦੋਸ਼ੀਆਂ ਦਾ ਖੂਨ ਪੀਤਾ ਹੈ, ਉਹਨਾਂ ਨੂੰ ਇਹ ਸਰਕਾਰ ਜਿਹੜਾ ਸਾਰੇ ਰਿਲੀਫ ਦੇਣਗੇ। ਜਿਨ੍ਹਾਂ ਨੇ ਮਾਨਵਤਾ ਦੀ ਗੱਲ ਕੀਤੀ ਆ, ਏਕਤਾ ਦੀ ਗੱਲ ਕੀਤੀ ਆ, ਜਾਂ ਦੋਸ਼ੀ ਨੂੰ ਦੰਡ ਦਿੱਤਾ, ਉਹਨੂੰ ਇਹ ਰਿਲੀਫ ਨਹੀਂ ਮਿਲੇਗਾ, ਖਾਸ ਕਰਕੇ ਜੇ ਉਹ ਸਿੱਖ ਹੋਏਗਾ। ਬਿਲਕੁਲ। ਐਡਵੋਕੇਟ ਸਾਹਿਬ, ਇੱਕ ਹੋਰ ਵੀ ਸਵਾਲ ਚਰਚਾਵਾਂ ਦੇ ਵਿੱਚ ਰਿਹਾ ਕਿ ਆਮ ਕਰਕੇ ਸਵਾਲ ਕੀਤੇ ਜਾਂਦੇ ਨੇ ਕਿ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਬੇਅਦਬੀਆਂ ਦੇ ਇਨਸਾਫ ਦਾ ਢੰਡੋਰਾ ਪਿੱਟਦੀ ਸੀ, ਦਾਅਵੇ ਕੀਤੇ ਜਾਂਦੇ ਸੀ, ਤੇ ਉਹਨਾਂ ਦੇ ਵੱਲੋਂ ਡੇਰਾ ਸਿਰਸਾ ਦੇ ਖਿਲਾਫ ਕੋਈ ਇਨਵੈਸਟੀਗੇਸ਼ਨ ਬੇਅਦਬੀਆਂ ਦੇ ਮਾਮਲੇ ਨੂੰ ਲੈ ਕੇ ਨਹੀਂ ਕੀਤਾ ਗਿਆ। ਇਹਨਾਂ ਚੀਜ਼ਾਂ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਇਹ ਗੱਲ ਪ੍ਰੋਪੇਗੈਂਡਾ ਬਹੁਤ ਵੱਡਾ ਸੀ। ਮੈਂ ਪੰਜਾਬ ਦੀ ਸੰਗਤ ਨੂੰ ਇਹ ਕਹਿਣਾ ਚਾਹੁੰਦਾ ਕਿ ਠੀਕ ਆ, ਪੰਜਾਬ ਕੋ ਹੋਰ ਕੋਈ ਵਿਕਲਪ ਨਹੀਂ ਹੈਗਾ ਸੀ। ਸਾਨੂੰ ਅਕਾਲੀਆਂ ਨੇ ਜਿੰਨਾ ਲੁੱਟਿਆ ਤੇ ਕੁੱਟਿਆ, ਉਸ ਤੋਂ ਜ਼ਿਆਦਾ ਕਾਂਗਰਸ ਨੇ ਸਾਡੇ ਨੁਕਸਾਨ ਕੀਤਾ ਤੇ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਹੁੰਦਾ ਤੇ ਅਸੀਂ ਤਿਨਕਾ ਮਾਤਰ ਆਮ ਆਦਮੀ ਪਾਰਟੀ ਤੋਂ ਇਹ ਉਮੀਦ ਕਰ ਲਈ ਕਿ ਸ਼ਾਇਦ ਇਹ ਪੰਜਾਬ ਦਾ ਭਲਾ ਕਰਨਗੇ ਜਾਂ ਜਿਹੜੀ ਪੰਜਾਬ ਦੀਆਂ ਮੁਸ਼ਕਲਾਂ ਨੇ ਉਹਨੂੰ ਦੂਰ ਕਰਨਗੇ। ਸਭ ਤੋਂ ਵੱਡੀ ਅਖਲਾਕੀ ਤੌਰ ਤੇ ਜਿਹੜੀ ਮੁਸ਼ਕਲ ਆ ਸਿੱਖ ਲਈ, ਜੇ ਉਹਦਾ ਇਸ਼ਟ ਬਹਾਲ ਨਹੀਂ, ਉਹਦੀ ਇਸ਼ਟ ਦੀ ਇੱਜ਼ਤ ਨਹੀਂ ਬਹਾਲ, ਤੇ ਉਹ ਮਰਿਆ ਬਰਾਬਰ ਆ। ਬੇਅਦਬੀਆਂ ਦੇ ਮਾਮਲੇ ਤੇ ਆਮ ਆਦਮੀ ਪਾਰਟੀ ਦਾ ਫੇਲੀਅਰ ਮੰਨਦੇ ਹੋ? ਟੋਟਲ ਫੇਲੀਅਰ ਆ। ਉਹਨਾਂ ਨੇ ਮਤਲਬ ਕਿ ਇੱਥੇ ਤੱਕ ਦੀਆਂ ਰਿਪੋਰਟਾਂ ਨੇ ਕਿ ਜਿਹੜੇ ਬੇਅਦਬੀ ਕਰਨ ਵਾਲੇ ਬੰਦੇ ਸੀ ਉਹਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਤੱਕ ਦਿੱਤੀਆਂ ਨੇ, ਉਹਨਾਂ ਨੂੰ ਉਹ ਬੈਨੀਫਿਟ ਦਿੱਤੇ ਨੇ ਜਿਹੜੇ ਸੋਚੇ ਨਹੀਂ ਜਾ ਸਕਦੇ। ਉਹਨਾਂ ਨੂੰ ਜੈਟ ਸਿਕਿਉਰਟੀਆਂ ਦੇ ਦਿੱਤੀਆਂ ਇਸ ਬਣਾ ਤੇ ਕਿ ਇਹਨਾਂ ਨੂੰ ਖਤਰਾ ਹੈਗਾ, ਬਜਾਏ ਇਹਦੇ ਕਿ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕੀਤੀਆਂ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ। ਇਹ ਸਰਾਸਰ ਇਹ ਸਾਬਤ ਹੋ ਗਿਆ ਕਿ ਇਹਨਾਂ ਨੇ ਜਿਹੜਾ ਸੰਗਤ ਦੇ ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ ਔਰ ਇਸੇ ਸਿਸਟਮ 'ਚੋਂ ਇਹਨਾਂ ਨੇ ਆਪਣੀ ਸਰਕਾਰ ਬਣਾ ਕੇ ਤੇ ਹੁਣ ਨਾ ਤੇ ਇਹਨਾਂ ਨੂੰ ਬੰਦੀ ਸਿੰਘਾਂ ਦੀ ਯਾਦ ਆ ਤੇ ਨਾ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਯਾਦ ਆ। ਇੱਥੋਂ ਤੱਕ ਕਿ ਇਹਨਾਂ ਦੇ ਪਾਰਟੀ ਦਾ ਆਪ ਦਾ MLA ਤੇ ਐਕਸ IG ਜੋ ਬਾਰ-ਬਾਰ ਇਹ ਕਹਿੰਦਾ ਕਿ ਮੈਨੂੰ ਤੁਸੀਂ ਵਰਤਿਆ ਹੈ ਕਿਉਂਕਿ ਮੈਂ ਇਹ ਜਿਹੜੀ ਬਰਗਾੜੀ ਕਾਂਡ ਤੇ ਰਿਪੋਰਟ ਤਿਆਰ ਕੀਤੀ ਆ, ਤੁਸੀਂ ਮੈਨੂੰ ਥਾਂ ਮੇਰੇ ਪੋਸਟਰ ਲਾ ਕੇ ਵਰਤ ਕੇ ਤੇ ਹੁਣ ਤੁਸੀਂ ਇਨਸਾਫ ਨਹੀਂ ਕਰਦੇ। ਹੋਰ ਇਸ ਤੋਂ ਵੱਡੀ ਤੋਹੀਨ ਕੀ ਹੋ ਸਕਦੀ ਆ? ਸੋ ਇਹ ਆਮ ਆਦਮੀ ਪਾਰਟੀ ਨੇ ਪੰਜਾਬੀਅਤ ਨੂੰ ਅਬਦਾਲੀ ਵਾਂਗੂ ਲੁੱਟਿਆ, ਕੁੱਟਿਆ। ਇੱਥੋਂ ਦਾ ਜਿਹੜਾ ਹੋਰ ਪੰਜਾਬ ਨੂੰ ਕਰਜ਼ਾਈ ਕਰ ਰਹੇ ਆ, ਪੰਜਾਬ ਨੂੰ ਇੱਥੇ ਤੱਕ ਖੋਖਲਾ ਬਣਾ ਰਹੇ ਨੇ ਕਿ ਪੰਜਾਬ ਦੇ ਨੌਜਵਾਨਾਂ ਨੂੰ ਬਿਜਲੀ ਮੁਫਤ ਦੇ ਕੇ, ਰਾਸ਼ਨ ਮੁਫਤ ਦੇ ਕੇ ਇਹ ਨਪੁੰਸਕ ਤਰ੍ਹਾਂ ਦੇ ਬੰਦੇ ਬਣਾਉਣਾ ਚਾਹੁੰਦੇ ਨੇ। ਮੈਂ ਇਹ ਕਹਿਣਾ ਚਾਹੁੰਦਾ ਪੰਜਾਬੀਆਂ ਨੂੰ ਕਿ ਸਾਨੂੰ ਰੁਜ਼ਗਾਰ ਚਾਹੀਦਾ, ਸਾਨੂੰ ਕੰਮ ਚਾਹੀਦੇ ਨੇ, ਅਸੀਂ ਬਿਜਲੀ ਦਾ ਬਿੱਲ ਵੀ ਤਾਰ ਲਾਂਗੇ, ਅਸੀਂ ਆਪਣੀ ਮਨਪਸੰਦ ਦੀ ਰੋਟੀ ਵੀ ਖਾਣ ਦੇ ਆਪ ਕਾਬਲ ਹੋਣਾ ਚਾਹੀਦਾ, ਨਾ ਕਿ ਸਰਕਾਰਾਂ ਦੇ ਪੈਰੋਕਾਰ। ਜਿਹੜੀਆਂ ਕੌਮਾਂ ਨੂੰ ਤਰੱਕੀਆਂ ਕਰਨੀਆਂ ਹੁੰਦੀਆਂ ਜਾਂ ਜਿਹੜੀਆਂ ਕੌਮਾਂ ਬਹਾਦਰ ਹੁੰਦੀਆਂ ਨੇ ਉਹਨਾਂ ਨੂੰ ਸਰਕਾਰਾਂ ਇੱਦਾਂ ਦੇ ਇਹ ਦੇ ਕੇ ਫਰੀ ਦੇ ਲਾਲਚ ਉਹਨਾਂ ਨੂੰ ਜਿਹੜਾ ਵਾ ਨਕੰਮੇ ਬਣਾਉਂਦੀਆਂ ਨੇ। ਆਪਾਂ ਨੂੰ ਇਸ ਸਰਕਾਰ ਦੀ ਜਿਹੜੀ ਕੁਝ ਹੀ ਹਰਕਤਾਂ ਨੂੰ ਜਾਣੂ ਹੋ ਗਏ ਆ ਆਪਾਂ, ਤੇ ਜਲਦ ਤੋਂ ਜਲਦ ਇਹਨਾਂ ਤੋਂ ਖਹਿੜਾ ਛੁਟਾਉਣਾ ਚਾਹੀਦਾ। ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਸਿਆਸੀ ਧਿਰਾਂ ਦਾ ਕਾਰਜਕਾਲ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਕਿ ਥੋੜੇ ਸਮੇਂ ਦੇ ਦਰਮਿਆਨ 12 ਵਾਰ ਪੈਰੋਲ ਦਿੱਤੇ ਜਾਣ ਤੋਂ ਬਾਅਦ 285 ਦਿਨ ਦਾ ਮੇਰੇ ਅਨੁਸਾਰ ਆ ਜਿਹੜਾ ਉਹ ਲੰਬਾ ਸਮਾਂ ਬਣਦਾ ਹੈ। ਤਾਂ ਇਸੇ ਦੇ ਤਹਿਤ ਦੇਖਣਾ ਹੋਵੇਗਾ ਕਿ ਬੇਅਦਬੀਆਂ ਦੇ ਮਸਲੇ ਦੇ ਉੱਪਰ ਵੀ ਪੰਜਾਬ ਦੀ ਸਿਆਸੀ ਧਿਰ ਆਮ ਆਦਮੀ ਪਾਰਟੀ ਨੂੰ ਸਵਾਲ ਕੀਤੇ ਜਾਂਦੇ ਹੈ ਔਰ ਇਸੇ ਮਸਲੇ ਦੇ ਉੱਪਰ ਭਵਿੱਖ ਦੇ ਵਿੱਚ ਵੀ ਕੋਈ ਚੋਣਾਂ ਦੇ ਮੱਦੇਨਜ਼ਰ ਕੋਈ ਇਸ ਤਰੀਕੇ ਦਾ ਪ੍ਰੋਪੇਗੈਂਡਾ ਫਿਰ ਵਿੱਢਿਆ ਜਾਵੇਗਾ ਔਰ ਦੇਖਣਾ ਹੋਵੇਗਾ ਕਿ ਪੰਜਾਬ ਦੇ ਲੋਕਾਂ ਦੇ ਵੱਲੋਂ तमाम ਸਾਰੇ ਸਵਾਲਾਂ ਨੂੰ ਲੈ ਕੇ ਸਿਆਸੀ ਧਿਰਾਂ ਨੂੰ ਕਿਹੜੇ ਕਟਹਿਰੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਖੜਿਆਂ ਕੀਤਾ ਜਾ ਸਕਦਾ ਹੈ। ਅੱਗੇ ਵੀ तमाम ਸਾਰੇ ਸਵਾਲ ਵੱਖ-ਵੱਖ ਵਿਸ਼ਿਆਂ ਦੇ ਉੱਪਰ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ। ਧੰਨਵਾਦ।